अस्सलाम वालेकुम, सत श्री अकाल जी। उम्मीद करना कि सारे ठीक हो दे। अच्छा जी, इसके दा दूसरा पार्ट और बाकी जी जेह्ड़े स्टूडेंट ने थ्योरी पास कर ਲਈ है मेरे व्हाट्सएप नंबर ते पीडीएफ सेंड कर दिओ ताकि दूसरे दोस्तां नाल भी शेयर होवे। और नਵੇਂ स्टूडेंट वास्ते बई कोर्स ਜਿਹੜਾ ਚੇਂਜ ਕੋਈ ਨਹੀਂ ਹੋਇਆ, ਇਹੀ ਕੋਰਸ ਹੈ, ਇਹਦੇ ਵਿੱਚੋਂ ਹੀ ਐਗਜ਼ਾਮ ਹੁੰਦਾ ਹੈ। ਔਰ ਮਾਸ਼ਾਅੱਲਾ ਜਿੰਨੇ ਵੀ ਸਟੂਡੈਂਟ ਪਾਸ ਹੋ ਰਹੇ ਨੇ ਇੱਥੋਂ ਪੜ੍ਹ ਕੇ ਪਾਸ ਹੋ ਰਹੇ ਨੇ। ਸਾਰੇ ਦਾ ਸਾਰਾ ਕੋਰਸ ਫ੍ਰੀ ਹੈ ਇੱਥੇ ਔਰ ਸਾਰੇ ਦਾ ਸਾਰਾ ਕੋਰਸ ਮੌਜੂਦ ਹੈ। ਐਪਲੀਕੇਸ਼ਨ ਵੈਬ ਤੇ ਗੂਗਲ ਤੋਂ ਡਾਊਨਲੋਡ ਕਰਨੀ ਹੈ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤਾਂ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ। ਤੇ ਸਟਾਰਟਿੰਗ ਵਿੱਚ ਸਮਝ ਕੋਈ ਨਹੀਂ ਆਉਂਦੀ ਨਵੇਂ ਸਟੂਡੈਂਟ ਵਾਸਤੇ, 2 ਦਿਨ 4 ਦਿਨ ਜਾਂ ਹਫਤਾ ਕਹਿ ਲਓ। ਤੇ ਜੈਸੇ ਜੈਸੇ ਤੁਹਾਨੂੰ ਚੀਜ਼ਾਂ ਦਾ ਪਤਾ ਲੱਗੇਗਾ ਉਸ ਤੋਂ ਬਾਅਦ ਤੁਹਾਨੂੰ ਸਮਝ ਆਉਣੀ ਸ਼ੁਰੂ ਹੋ ਜਾਂਦੀ। ਸਟਾਰਟਿੰਗ ਦੇ 2-4 ਦਿਨ ਜਾਂ ਹਫਤਾ ਕਰ ਲਓ, ਇਹ ਮੁਸ਼ਕਲ ਹੁੰਦਾ ਹੈ। ਠੀਕ ਹੈ। ਤੇ ਚਲੋ ਜੀ ਕਿਹਦਾ ਵੇਖਨੇ ਆ। La responsabilità civile, ਕਹਿੰਦਾ ਜਿਹੜੀ civile ਵੇ connessa ed attallec ਸੰਬੰਧ al sinistro stradale road accident ਦੇ ਨਾਲ ਇਹ indipendente dalla responsabilità penale, ਕਹਿੰਦਾ ਜਿਹੜੀ civile ਵੇ ਇਹ penale ਤੋਂ ਆਜ਼ਾਦ ਹੁੰਦੀ ਹੈ। ਇਹ dalla responsabilità amministrativa ਤੇ ਜਿਹੜੀ amministrativa ਹੁੰਦੀ ਮਤਲਬ ਜੁਰਮਾਨੇ ਵਗੈਰਾ ਹੁੰਦੇ ਨੇ ਇਹਦੇ ਤੋਂ ਵੀ ਆਜ਼ਾਦ ਹੁੰਦੀ, ਮਤਲਬ ਇਹਦੇ ਨਾਲ ਇਹਦਾ ਕੋਈ ਤਲਕ ਨਹੀਂ ਵੇਰੋ। 17 ਨੰਬਰ। ਅੱਛਾ ਜੀ, ਇਹ ਪਨੇਲੋ ਵੀ ਇੰਪੋਰਟੈਂਟ ਹੈ ਵੇ, ਤਸਵੀਰ ਵੇਖ ਲਓ, ਅੱਗੇ ਬੜੀ ਵਾਰੀ ਆਈ ਹੈ ਐਗਜ਼ਾਮ ਵਿੱਚ। In presenza del segnale raffigurato al ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ ਇਹ del semaforo a tre luci ਤੇ ਤਿੰਨਾਂ ਲਾਈਟਾਂ ਵਾਲੇ ਇਸ਼ਾਰੇ ਦੀ ਮੌਜੂਦਗੀ ਵਿੱਚ abbiamo la precedenza, ਕਹਿੰਦਾ ਸਾਡੀ ਪਹਿਲ ਹੈ। se il semaforo a luce gialla lampeggiante, ਅਗਰ ਇਸ਼ਾਰੇ ਦੀ ਪੀਲੀ ਲਾਈਟ lampeggiante ਬਲਦੀ ਬੁਝਦੀ ਹੈ ਤੇ ਫਿਰ ਕਹਿੰਦਾ ਸਾਡੀ ਪਹਿਲ ਹੈ ਵੇਰੋ। 18 ਨੰਬਰ ਬੈਰੀਅਰ ਆ ਗਿਆ ਜੀ। La barriera raffigurata, ਜਿਹੜਾ ਬੈਰੀਅਰ ਦਿਖਾਇਆ ਗਿਆ si trova nei caselli autostradali, ਕਹਿੰਦਾ autostrada ਦੀ caselli ਤੇ ਮਿਲੇਗਾ per delimitare le corsie, ਕੁਰਸੀਆਂ ਦੀ ਹੱਦਬੰਦੀ ਦੱਸਣੇ ਦੇ ਲਈ ਜਾਂ ਕਰਨੇ ਦੇ ਲਈ ਫਾਲਸੋ। 19 ਨੰਬਰ lo spazio di frenatura, di spazio di frenatura ਵੇ ਇਹ indipendente dalla velocità, ਕਹਿੰਦਾ ਸਪੀਡ ਤੇ ਡਿਪੈਂਡ ਨਹੀਂ ਕਰਦੀ, ਫਾਲਸੋ ਦੀ ਕਰਦੀ ਹੈ। 20 ਨੰਬਰ il conducente che intende sorpassare, ਕਹਿੰਦਾ ਡਰਾਈਵਰ ਜਿਹੜਾ ਓਵਰਟੇਕ ਕਰਨਾ ਚਾਹੁੰਦਾ ਹੈ deve unicamente accertarsi, ਕਹਿੰਦਾ ਸਿਰਫ ਇਸ ਇੱਕ ਗੱਲ ਦੇ ਯਕੀਨ ਕਰ ਲੈ ਜਾਂ ਖਿਆਲ ਕਰ ਲੈ ਕਿ non vi sia nessuno segnale, ਵੀ ਕੋਈ ਇੱਥੇ ਨਿਸ਼ਾਨ ਨਹੀਂ di divieto di sorpasso, overtake ਦੀ ਪਾਬੰਦੀ ਵਾਲਾ ਜਾਂ overtake ਮਨਾ ਕਰਨੇ ਵਾਲਾ, falso। ਅੱਛਾ ਜੀ, unicamente ਆ ਗਿਆ, sempre falso ਤੇ zero vero ਹੈ। ਠੀਕ ਹੈ। 21 ਨੰਬਰ è obbligatorio accendere i protettori ana abbaglianti, ਕਹਿੰਦਾ ana abbaglianti ਲਾਈਟਾਂ ਆਨ ਕਰਨੀਆਂ ਜ਼ਰੂਰੀ ਨੇ nelle gallerie stradali, ਗੈਲਰੀਆਂ ਦੇ ਵਿੱਚ solo ਸਿਰਫ se scarsamente illuminate, ਕਹਿੰਦਾ ਅਗਰ ਉਹਨਾਂ ਵਿੱਚ ਰੋਸ਼ਨੀ ਥੋੜੀ ਹੈ ਤੇ ਸਿਰਫ ਤਾਂ ਆਨ ਕਰਨੀਆਂ ਜ਼ਰੂਰੀ ਨੇ, ਫਾਲਤੂ ਜੀ ਬੜੀ ਵਾਰੀ ਦੱਸਿਆ ਹੈ ਦਿਨ ਹੋਵੇ ਰਾਤ ਹੋਵੇ ਰੋਸ਼ਨੀ ਸਹੀ ਹੋਵੇ ਜਾਂ ਨਾ ਸਹੀ ਹੋਵੇ ana abbaglianti ਲਾਈਟਾਂ ਆਨ ਕਰਨੀਆਂ ਹੀ ਕਰਨੀਆਂ ਨੇ ਹਰ ਸੂਰਤ। 22 ਨੰਬਰ un conducente che ha assunto, ਇੱਕ ਡਰਾਈਵਰ ਜਿਹਨੇ ਇਸਤੇਮਾਲ ਕੀਤਾ ਹੈ una quantità eccessiva di bevande alcoliche, ਜਿਹਨੇ ਜ਼ਿਆਦਾ alcol ਇਸਤੇਮਾਲ ਕੀਤੀ ਹੈ non può recuperare velocemente, ਕਹਿੰਦਾ ਉਹ ਤੇਜ਼ੀ ਦੇ ਨਾਲ ਰਿਕਵਰ ਨਹੀਂ ਕਰ ਸਕਦਾ idoneità alla guida, ਸਹੀ ਡਰਾਈਵਿੰਗ ਦੇ ਲਈ specie ਖਾਸ ਤੌਰ ਤੇ se ha assunto anche dei farmaci, ਭਾਵੇਂ ਉਹਨੇ ਕੋਈ ਮੈਡੀਸਨ ਯੂਜ਼ ਕੀਤੀ ਫਿਰ ਵੀ ਕਹਿੰਦਾ ਸਹੀ ਡਰਾਈਵਿੰਗ ਵਾਸਤੇ ਰਿਕਵਰ ਜਲਦੀ ਨਾਲ ਨਹੀਂ ਕਰ ਸਕਦਾ ਵੇਰੋ ਜੀ। ਅੱਛਾ ਜੀ, ਇੱਕ ਤੇ ਸਪੇਚੇ ਆ ਗਿਆ sempre vero ਤੇ 2 ਫਾਲਸੋ ਨੇ। ਠੀਕ ਹੈ। ਬਾਕੀ ਫਾਰਮਾਚੀ ਵੀ ਸ਼ਾਇਦ ਹੈ ਵੇ, ਪੁੱਛ ਲਵੇ ਜਿਹਨੂੰ ਨਾ ਪਤਾ ਹੋਇਆ। 23 ਨੰਬਰ la forza aderente, ਜਿਹੜੀ ਰੋਡ ਗ੍ਰਿਪ ਪਕੜ ਹੈ consente il movimento del veicolo, ਕਹਿੰਦੇ ਗੱਡੀ ਨੂੰ ਮੂਵਮੈਂਟ ਕਰਨੇ ਦੀ ਇਜਾਜ਼ਤ ਦਿੰਦੀ, ਮਤਲਬ ਗੱਡੀ ਨੂੰ ਚੱਲਣੇ ਦੀ ਇਜਾਜ਼ਤ ਦਿੰਦੀ ਵੇਰੋ ਜੀ। ਜਿਹੜੀ ਰੋਡ ਗ੍ਰਿਪ ਹੁੰਦੀ ਹੈ ਅਦਰੈਂਟ ਹੁੰਦੀ ਹੈ ਇਹਦੇ ਨਾਲ ਹੀ ਗੱਡੀ ਅਗਾਂ ਟੁਰਦੀ ਹੈ, ਕਿਉਂਕਿ ਟਾਇਰ ਜਿਹੜੇ ਨੇ ਪਕੜ ਕਰ ਚਿਪਕਦੇ ਨੇ ਸੜਕ ਦੇ ਨਾਲ ਤੇ ਫਿਰ ਹੀ ਗੱਡੀ ਅਗਾਂ ਟੁਰਦੀ ਹੈ। ਅਗਰ ਪਕੜ ਨਾ ਹੋਵੇ ਤੇ ਫਿਰ ਜ਼ਾਹਿਰ ਗੱਲ ਟਾਇਰ ਉੱਤੇ ਸਲਿੱਪ ਹੁੰਦੇ ਰਹਿਣ, ਗੱਡੀ ਅਗਾਂ ਨਹੀਂ ਜਾ ਸਕਦੀ। 24 ਨੰਬਰ ਅੱਛਾ ਜੀ, ਐਡੀਆਂ ਪਨੇਲੀਆਂ ਨੇ 24 ਨੰਬਰ ਵਾਲੀ, ਇਹ ਪਹਿਲਾਂ ਵੀ ਬੜੀ ਵਾਰੀ ਐਗਜ਼ਾਮ ਵਿੱਚ ਆਈ ਹੈ ਤੇ ਹੁਣ ਫਿਰ ਐਗਜ਼ਾਮ ਵਿੱਚ ਆਉਂਦੀ ਹੈ ਪਈ। ਪਨੇਲੋ ਇੰਪੋਰਟੈਂਟ ਵੇ, ਇਹਦੇ ਜਿੰਨੇ ਵੀ ਪੇਜ ਨੇ ਆਪਣੇ ਕਲੀਅਰ ਕਰਨੇ ਨੇ, ਤੁਹਾਡੇ ਐਗਜ਼ਾਮ ਵਿੱਚ ਵੀ ਆ ਸਕਦੀ ਹੈ। ਠੀਕ ਹੈ। Il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ in presenza di lavori, ਬਈ ਅਗਰ ਲਵੋਰੀ ਮਤਲਬ ਕੰਮ ਚੱਲ ਰਿਹਾ ਹੈ di dare precedenza ai veicoli, ਤੁਸੀਂ ਉਹਨਾਂ ਗੱਡੀਆਂ ਨੂੰ ਹੱਕ ਦੇਣਾ ਹੈ provenienti dal senso opposto, ਜਿਹੜੀਆਂ ਆਪੋਜ਼ਿਟ ਸਾਈਡ ਤੋਂ ਆ ਰਹੀਆਂ ਨੇ ਵੇਰੋ ਜੀ, ਕਿਉਂਕਿ ਇਸ ਨਿਸ਼ਾਨ ਦੇ ਮੁਤਾਬਕ ਜਿਹੜੀਆਂ ਗੱਡੀਆਂ ਸਾਹਮਣੇ ਤੋਂ ਆ ਰਹੀਆਂ ਨੇ ਉਹਨਾਂ ਦੀ ਪਹਿਲ ਬਣਦੀ ਹੈ ਸਾਡੇ ਨਾਲੋਂ।
5 ਨੰबर ਹੈ ਜੀ, ਜਿਹੜੇ A ਜਾਂ B ਹੈ ਜਿਹੜੀ ਸੜਕ ਤੇ ਲੱਗੀ ਹੋਵੇ, ਇਹਦਾ ਮਤਲਬ ਵੀ ਇਹ ਸੜਕ senza unico ਹੈ। Il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ ਕਿ nel tratto di strada ਵੀ ਹੈ ਸੜਕ ਦੇ ਹਿੱਸੇ ਦੇ ਵਿੱਚ in cui è posto ਜਿੱਥੇ ਇਹ ਲੱਗੀਆਂ ਨੇ si deve sorpassare ad destra, ਕਹਿੰਦਾ ਲਾਜ਼ਮੀ ਸੱਜੇ ਤੋਂ ਓਵਰਟੇਕ ਕਰਨਾ ਜੇ, ਫਾਲਸੋ। 26 ਨੰਬਰ la distrazione del conducente, ਕਹਿੰਦਾ ਜਿਹੜਾ ਡਰਾਈਵਰ ਦਾ ਧਿਆਨ ਰੱਖਦਾ non rappresenta un pericolo, ਇਹਦੇ ਨਾਲ ਕੋਈ ਖਤਰਾ ਨਹੀਂ ਹੁੰਦਾ, se si limita a pochi secondi, ਅਗਰ ਥੋੜ੍ਹੇ ਸੈਕਿੰਡਾਂ ਵਾਸਤੇ ਧਿਆਨ ਹਟ ਜਾਂਦਾ ਡਰਾਈਵਰ ਦਾ ਤੇ ਕਹਿੰਦਾ ਕੋਈ ਖਤਰਾ ਨਹੀਂ ਹੁੰਦਾ, ਫਾਲਸੋ। 27 ਨੰਬਰ ਦੀ ਤਸਵੀਰ ਵੇਖ ਲਓ, ਸਮਝ ਲਓ, ਕਿਉਂਕਿ ਮੈਂ ਸਿਰਫ ਸਵਾਲ ਪੜ੍ਹਨਾ ਹੈ, ਬਾਕੀ ਤੁਸੀਂ ਖੁਦ ਸਮਝਣਾ ਹੈ ਇਸਨੂੰ। nel intersezione di figura, ਕਹਿੰਦਾ ਇਸ ਚੌਕ ਦੇ ਵਿੱਚ il veicolo A, ਇਹ ਗੱਡੀ potrà transitare prima del veicolo R, ਕਹਿੰਦਾ R ਨਾਲੋਂ ਪਹਿਲਾਂ ਚੱਲ ਸਕਦੀ ਏ, ma dopo il veicolo N, ਲੇਕਿਨ N ਤੋਂ ਬਾਅਦ। ਠੀਕ ਹੈ ਜੀ, ਉਹਨਾਂ ਵੇਰੋ ਕੀਤੇ ਹੈ ਤੇ ਤੁਸੀਂ ਖੁਦ ਤਸਵੀਰ ਨੂੰ ਸਮਝ ਲਿਆ ਜੀ। 28 ਨੰਬਰ il numero massimo di posti, ਕਹਿੰਦਾ ਜਿਹੜਾ ਮੈਕਸਿਮਮ ਸੀਟਾਂ ਦਾ ਨੰਬਰ ਹੈ sulle autovetture, autovetture ਉੱਤੇ ਮਤਲਬ ਗੱਡੀ ਦੇ ਉੱਤੇ, ਇਹ indicato sulla carta di circolazione, ਕਹਿੰਦਾ ਇਹ ਕਾਗਜ਼ਾਂ ਦੇ ਉੱਤੇ ਦੱਸਿਆ ਗਿਆ। ਵੇਰੋ ਜੀ, ਜਿਹੜੀ ਵੀ ਗੱਡੀ ਉਹਦੇ ਕਾਗਜ਼ਾਂ ਦੇ ਉੱਤੇ ਲਿਖਿਆ ਹੁੰਦਾ ਹੈ ਕਿ ਇਸ ਗੱਡੀ ਉੱਤੇ ਕਿੰਨੇ ਬੰਦੇ ਬਹਿ ਸਕਦੇ ਨੇ। 29 ਨੰਬਰ in presenza di tratti di strada ghiacciati, ਕਹਿੰਦਾ ਜਿਹੜਾ ਸੜਕ ਦਾ ਉਹ ਹਿੱਸਾ ਜਿੱਥੇ ghiacciati ਬਰਫ਼ ਜੰਮੀ ਹੈ, ਇਹ opportuno, ਤੁਹਾਨੂੰ ਚਾਹੀਦਾ ਹੈ in stare la doppia trazione, ਬਈ ਉੱਥੇ doppia trazione ਲਾ ਜਿਹੜਾ 4x4 ਹੁੰਦਾ ਹੈ, se il veicolo ne è provvisto, ਅਗਰ ਗੱਡੀ ਦੇ ਵਿੱਚ ਦਿੱਤਾ ਗਿਆ ਵੇਰੋ। 3 ਨੰਬਰ i rimorchi vuoti, ਜਿਹੜੇ ਖਾਲੀ ਰਿਮੋਰਕੀ ਹੁੰਦੇ ਨੇ ਜਿਸ ਤਰ੍ਹਾਂ ਟਰਾਲੀ ਹੁੰਦੀ ਹੈ, che sbolzano eccessivamente, ਜਿਹੜੇ ਜ਼ਿਆਦਾ ਉਛਲਦੇ ਨੇ, possono essere causa di rumore, ਕਹਿੰਦੇ ਸ਼ੋਰ ਦੀ ਵਜ੍ਹਾ ਬਣ ਸਕਦੇ ਨੇ ਵੇਰੋ। ਤੇ ਲੋ ਜੀ, ਅੱਜ ਦੀ ਵੀਡੀਓ ਤੇ ਖਤਮ ਹੁੰਦੀ, ਇਨਸ਼ਾਅੱਲਾ ਮਿਲਣਾ ਨੈਕਸਟ